ਕਿਹੜੀ ਆਜ਼ਾਦੀ ਦੀ ਜੰਗ? ਇਹ ਜੀ ਵਡੇਰਾ ਸ਼ਾਹੀ ਨਿਜ਼ਾਮ। ਉਹ ਇੰਨੀ ਥੋੜੀ ਆਜ਼ਾਦੀ ਅੱਲਾ ਦਾ ਬੰਦਾ ਤੁਹਾਨੂੰ ਸਾਰਿਆਂ ਨੂੰ ਆਜ਼ਾਦ ਲੜਾਤਾ ਇਲੈਕਸ਼ਨ। ਸਰਦੀਆਂ ਵਿੱਚ ਨਾ ਜਦੋਂ ਚੰਗੀ ਸਰਦੀ ਪੈਂਦੀ ਸੀ, ਧੁੰਦਾਂ ਪੈਂਦੀਆਂ ਸੀ, ਉਦੋਂ ਨਾ ਮੈਂ ਇੱਕ ਵਲੌਗ ਅਪਲੋਡ ਕੀਤਾ ਸੀਗਾ ਕਿ ਸਾਡੇ ਪਿੰਡ ਦੇ ਨਾ ਦੋ ਬਜ਼ੁਰਗ ਜਿਹੜੇ ਨਾ ਸਰਦੀ ਦੇ ਵਿੱਚ ਤੋਂ ਵਫਾਤ ਪਾ ਗਏ ਆ। ਉਹਨਾਂ ਦੇ ਵਿੱਚੋਂ ਨਾ ਇਹ ਇੱਕ ਫੜਿਆ ਉਹਨਾਂ ਨੇ ਫੜਿਆ ਸੀ, ਤੇਰੀ ਦੁਆ ਕਬੂਲ ਹੋ ਗਈ ਸੀ। ਅੱਧੀ ਦਿਹਾੜੀ ਉਹਨੇ ਨੱਪੀ ਰੱਖਿਆ। ਅੱਛਾ, ਕੱਲ ਵੀ ਅੱਧੀ ਦਿਹਾੜੀ 9 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਥਾਣੇ 'ਚ ਪਿਆ ਰਿਹਾ। ਅੱਛਾ, ਚਲੋ ਗੱਲ ਦਾ ਉੱਤੇ ਉਮੀਦ ਆ ਵੀ ਨਵਾਜ਼ ਸ਼ਰੀਫ ਜਿਹੜੀ ਉਹਦੀ ਹੁਕੂਮਤ ਬਣ ਜਾਣੀ ਆ ਤੇ ਇੱਥੇ ਜਿਹੜਾ ਸਾਡਾ ਪ੍ਰੋਗਰਾਮ ਸਾਰਾ ਫਟ ਜਾਣਾ, ਸਾਰਾ ਪ੍ਰੋਗਰਾਮ ਖਤਮ ਹੋ ਜਾਣਾ। अस्सलाम वालेकुम, की हाल है मेरे वीर का? उम्मीद करते हैं सारे वधिया हो गए। स्टार्ट करते हैं अज का नवा व्लॉग। कल असीं अपना व्लॉग कंप्लीट नहीं कर सके, खेत पानी लाते पे सी ना, तो उत्थे बैटरी मुक गई फोन की। घर आके फोन लाया चार्जिंग ते मैं कहा चल थोड़ी देर लेट जाना तो फिर ना बनाने व्लॉग। मुड़ के अख लग गई, अख मुड़ के ना सवेरे जाके खुली। ਸਾਡੇ ਨਾਲ ਜੁੜੇ ਰਹੋ, ਸ਼ਾਇਦ ਅੱਜ ਸਾਡੀ ਸੈਲੀਬ੍ਰੇਸ਼ਨ ਹੋਵੇ। ਜਿਹੜਾ ਅਸੀਂ ਪਿੰਡ 'ਚੋਂ ਇਲੈਕਸ਼ਨ ਨਹੀਂ ਜਿੱਤੇ ਉਹਦੀ ਹੁਣੀ ਕੱਲ੍ਹ ਸੀਗੀ, ਪਰ ਬਾਕੀ ਮੁੰਡੇ ਨਾਲ ਕੱਲ੍ਹ ਚਲੇ ਗਏ ਸੀ MNA ਨੂੰ ਮਿਲਣ ਵਾਸਤੇ। ਮੈਨੂੰ ਵੀ ਕਹਿੰਦੇ ਸੀ ਚੱਲ, ਮੈਂ ਕਿਹਾ ਭਾਈ ਮੈਂ ਨਹੀਂ ਜਾਣਾ ਹੈਗਾ, ਨਾ ਆਪਾਂ ਜਾਂਦੇ ਹੈਗੇ ਕਿਸੇ ਨੂੰ ਮਿਲਣ ਵਾਸਤੇ, ਆਪਾਂ ਇੱਥੇ ਠੀਕ ਆ। ਸਿਆਸੀ ਵਗੈਰਾ ਇਹ ਵੀ ਹੋਣ ਤੇ ਸਾਨੂੰ ਇੰਨਾ ਸ਼ੌਕ ਨਹੀਂ ਹੁੰਦਾ ਉਹਨਾਂ ਨੂੰ ਭੱਜ ਕੇ ਨਾ ਅੱਗੇ ਹੋ ਕੇ ਮਿਲਣ ਦਾ। ਬਸ ਠੀਕ ਆਪਣਾ ਹਿਸਾਬ ਕਿਤਾਬ ਜਿਹੜਾ ਹੈਗਾ ਨਾ ਉਹ ਸਹੀ ਹੈ। ਬਾਕੀ ਅਗਰ ਸੈਲੀਬ੍ਰੇਸ਼ਨ ਹੋਈ ਅੱਜ ਤੇ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਹੋਰ ਇੱਕ ਦਾਵਤ ਵੀ ਹੈ ਪਿੰਡ ਦੇ ਵਿੱਚ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਡੇ ਨਾਲ ਤੁਸੀਂ ਪਰ ਜੁੜੇ ਰਹਿਣਾ ਆਖਰ ਤੱਕ। ਸੂਰਜ ਤਲੂ ਹੁੰਦਾ ਪਿਆ, ਕਾਫੀ ਉੱਤੇ ਆ ਗਿਆ ਹੁਣ ਤਾਂ। ਲੋਡਰ ਜਾਂਦਾ ਪਿਆ ਪਿੰਡ ਚੋਂ ਸਬਜ਼ੀ ਵਾਸਤੇ ਸ਼ਹਿਰ, ਸਬਜ਼ੀ ਲੈਣ ਚੱਲਾ ਇਹ। ਅੱਛਾ, ਸਬਜ਼ੀ ਹੋ ਗਈ ਜਾਂ ਫਲ ਫਰੂਟ ਹੋ ਗਏ, ਇਹ ਸਾਰੇ ਜਾਂਦੇ ਪਿੰਡ ਚੋਂ ਹੀ ਆ ਨਾ। ਪਿੰਡ ਚੋਂ ਸਾਰੇ ਇਕੱਠੇ ਹੋ ਕੇ ਜਾਣੇ ਆ ਮੰਡੀ ਉੱਥੇ ਮੁੜ ਕੇ ਦੁਬਾਰਾ ਫਿਰ ਪਿੰਡ ਆ ਜਾਣੇ ਆ। ਪਿੰਡ ਆ ਕੇ ਫਿਰ ਅੱਧਾ ਕਿਲੋ ਦੇ ਹਿਸਾਬ ਨਾਲ ਫਿਰ ਥੋੜੇ ਕਰਕੇ ਨਾ ਵਿਕਣੇ ਸਾਰੇ ਇੱਥੇ। ਪਹਿਲੋਂ ਨਹੀਂ ਇੱਥੇ ਵਿਕਣੇ ਹੈਗੇ। ਮੈਂ ਸੁਣਾਓ, ਅਲਹਮਦੁਲਿਲਾ, ਅੱਲਾ ਦਾ ਸ਼ੁਕਰ ਹੈ ਜੀ। ਤੈਨੂੰ ਕੀ ਹੋਇਆ ਤੇਰੇ ਗਲੇ ਨੂੰ? ਇਹ ਆਜ਼ਾਦੀ ਦੀ ਜੰਗ ਲੜਨ ਵਾਸਤੇ ਜੀ ਕੁਰਬਾਨੀਆਂ ਦਿੱਤੀਆਂ, ਆਵਾਮ ਦਾ ਸ਼ੁਕਰੀਆ ਅਦਾ ਕਰਦੇ ਆ ਉਹਨਾਂ ਨੇ। ਕਿਹੜੀ ਆਜ਼ਾਦੀ ਦੀ ਜੰਗ? ਇਹ ਜੀ ਵਡੇਰਾ ਸ਼ਾਹੀ ਨਿਜ਼ਾਮ। ਉਹ ਇੰਨੀ ਥੋੜੀ ਆਜ਼ਾਦੀ ਅੱਲਾ ਦਾ ਬੰਦਾ ਤੁਹਾਨੂੰ ਸਾਰਿਆਂ ਨੂੰ ਆਜ਼ਾਦ ਲੜਾਤਾ ਇਲੈਕਸ਼ਨ। ਜ਼ਿੰਦਾਬਾਦ, ਤੁਹਾਡੀ ਪਾਰਟੀ ਬਗਾਤੀ। ਅਲਹਮਦੁਲਿਲਾ ਜੀ। ਸੰਗੋ ਸਾਡਾ ਪੂਰੇ ਗਾਉਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੁਹਾਡੇ ਤੋਂ। ਕਿੰਨੇ ਚਿਰ ਦੇ ਲੱਗੇ ਹੋਏ ਸੀ ਵੀ ਹਮ ਕੋਈ ਗੁਲਾਮ ਹੈ, ਮੈਂ ਕੋਈ ਗੁਲਾਮ ਹੈ। ਬੇਸ਼ੱਕ ਉਹਨਾਂ ਨੇ ਤੁਹਾਡੀ ਪਾਰਟੀ ਖਤਮ ਕਰਕੇ ਤੁਹਾਨੂੰ ਆਜ਼ਾਦ ਕਰਤਾ ਸਾਰਿਆਂ ਨੂੰ। ਲੈ ਵੀ ਆਜ਼ਾਦ ਇਲੈਕਸ਼ਨ ਲੜੋ ਸਾਰੇ ਜਿਹੜੇ। ਤੁਹਾਡੇ ਚੈਨਲ ਦੀ ਤਰਫੋਂ ਮੇਰਾ ਇੱਕ ਪੈਗਾਮ ਆ ਕਿ ਆਜ਼ਾਦ ਅੱਗੇ ਆ, ਗੁਲਾਮ ਪਿੱਛੇ। ਹਾਂ, ਬਹੁਤ ਸ਼ੁਕਰੀਆ। ਸਹੀ ਹੈ। ਆਵਾਮ 16 ML ਤੁਸੀਂ ਸਾਡਾ ਸਾਥ ਦਿੱਤਾ ਜੀ। ਤੇਰਾ ਗਲਾ ਵੀ ਠੀਕ ਕਰਾਈ ਹੁਣ? ਹਾਂ ਜੀ, ਰਹੀਲ ਭਾਈ ਕੋਲੋਂ ਹੁਣ ਕਾਫੀ ਲਈ ਆ। ਇਹਨੂੰ ਦੇ ਯਾਰ ਦਵਾਈ ਕੋਈ। ਦਵਾਈ ਦੇਤੀ ਹੈ ਮੈਨੂੰ, ਠੀਕ ਹੈ। ਉਹ ਹੁਣ ਮੂੰਹ ਦੇ ਵਿੱਚ ਦਵਾਈ ਹਜੇ। ਅੱਛਾ, ਥੋੜਾ ਟਾਈਮ ਲੱਗੂਗਾ, 10-15 ਮਿੰਟ ਠੀਕ ਹੋ ਜਾਊਗਾ। ਗਲਾ ਜ਼ਿਆਦਾ ਖਰਾਬ ਹੈ ਨਾ। 5-6 ਟਾਫੀਆਂ ਦੇ ਦੇਣਾ ਗਲੇ ਵਾਲੀਆਂ ਨੂੰ। 4 ਦਿੱਤੀਆਂ 4, ਲੇਕਿਨ ਪੂਰੀ ਰਾਤ ਨਾਰੇ ਲੱਗੇ ਹੋਏ ਆ ਨਾ। ਅੱਛਾ, ਰਾਤ ਲੱਗੇ ਰਹੇ ਨਾਰੇ? ਰਾਤ ਨਾਰੇ ਲੱਗੇ, ਹੁਣ ਇੱਕ ਦਿਨ ਤਾਂ ਲੱਗੂਗਾ ਠੀਕ ਹੋਣ ਤੇ। ਸ਼ਾਇਦ ਹੈ। ਅੱਜ ਹੈ ਕੋਈ ਓਏ ਆਪਣਾ ਸੈਲੀਬ੍ਰੇਸ਼ਨ? ਉਹ ਮਰੇ ਇੱਥੇ ਨਹੀਂ ਕੁਝ ਵੀ ਕਰਨਾ ਹੈਗਾ? ਇੱਥੇ ਵੀ ਹੋਏਗਾ ਜੀ ਅੱਜ ਇਨਸ਼ਾਅੱਲਾ ਜੀ। ਅੱਛਾ, ਚੱਲ ਠੀਕ। 2 ਵਜੇ ਪਏ ਜਾਂਦੇ ਪਏ ਅਸੀਂ ਦਾਵਤ ਤੇ, ਪਰ ਮੈਨੂੰ ਤਾਂ ਸਾਹਮਣੇ ਕੋਈ ਸੀਨ ਹਜੇ ਐਸਾ ਲੱਗਦਾ ਨਹੀਂਗਾ ਵੀ ਦਾਵਤ ਜਿਹੜੀ ਨਾ ਸ਼ੁਰੂ ਹੋ ਗਈ ਹੋਵੇਗੀ। ਇਹ ਤਾਂ ਹੁਣ ਉੱਥੇ ਜਾ ਕੇ ਪਤਾ ਲੱਗੇਗਾ ਕੀ ਬਣਦਾ। ਪਹਿਲਾਂ ਨਮਾਜ਼ ਅਦਾ ਕਰ ਲਈਏ ਜ਼ੋਰ ਦੀ, ਫਿਰ ਅੱਗੇ ਜਾਵਾਂਗੇ। ملك الناس إله الناس من شر الوسواس الخناس الذي يوسوس في صدور الناس من الجنة والناس। उनके चावल थोड़े पाओ, एक प्लेट मिठा, बस एक मिठा बस थोड़ा जिहा होर भाई। मैं आज पूरे इलाके ਨੂੰ ਇਸੇ ਦੇਸੀ ਪਕਾ ਦੇਣਾ ਯਾਰ। ਹੋ ਗਿਆ ਹੁਣ ਭਾਈ ਅਸਲ ਤੇ ਚਾਵਲ ਡੇਕ ਕੇ ਥੱਲੇ। ਉਹਦੇ ਚ ਪਾ ਦੇਣਾ। ਉਹ ਕਿਹੜਾ ਉਧਰ ਮਹਿਮਾਨ ਆ ਜਿਹੜਾ ਸੀ ਰੱਖ ਬਾਹਰ ਦਾਵਤ ਅਸੀਂ ਖਾਏ, ਛੋਟੀ ਜਿਹੀ ਦਾਵਤ ਸੀਗੀ 40ਵੇਂ ਦੀ। ਸਰਦੀਆਂ ਵਿੱਚ ਨਾ ਜਦੋਂ ਚੰਗੀ ਸਰਦੀ ਪੈਂਦੀ ਸੀ, ਧੁੰਦਾਂ ਪੈਂਦੀਆਂ ਸੀ, ਉਦੋਂ ਨਾ ਮੈਂ ਇੱਕ ਵਲੌਗ ਅਪਲੋਡ ਕੀਤਾ ਸੀਗਾ ਕਿ ਸਾਡੇ ਪਿੰਡ ਦੇ ਨਾ ਦੋ ਬਜ਼ੁਰਗ ਜਿਹੜੇ ਨਾ ਸਰਦੀ ਦੇ ਵਿੱਚ ਤੋਂ ਵਫਾਤ ਪਾ ਗਏ ਆ। ਉਹਨਾਂ ਦੇ ਵਿੱਚੋਂ ਨਾ ਇਹ ਇੱਕ ਤਾਂ 40ਵਾਂ ਸੀਗਾ, ਉਹ ਅਸੀਂ ਹੁਣ ਖਾ ਕੇ ਆਉਂਦੇ ਪਏ ਹਾਂ। ਮੁਹੰਮਦ ਓਏ ਬੱਕਰੀਆਂ ਜਾ ਲੈਣ ਦੇ। ਇੱਧਰ ਜਾ
ਬੱਕਰੇ ਜਾਣ ਦੇ ਉਹ ਦੁਕਾਨ ਦਾ ਦਰਵਾਜ਼ਾ ਬੰਦ ਕਰ ਓਏ ਦੁਕਾਨ ਦਾ ਦਰਵਾਜ਼ਾ ਬੰਦ ਕਰ ਉਹ ਨਹੀਂ ਦੂਸਰਾ ਦਰਵਾਜ਼ਾ ਬੰਦ ਕਰ ਰਹਾ ਹਾਂ ਉਹ ਮੇਰਾ ਯਾਰ ਆਇਆ ਓਏ ਮਰੇ ਤੂੰ ਤਾਂ ਨਜ਼ਰ ਵੀ ਨਹੀਂ ਆਉਂਦਾ ਹੈਗਾ ਆ ਓਏ ਸੁਣਾ ठीक ਕੀ ਬਣਾ ਤੇਰਾ ਥਾਣੇ ਵਾਲਾ थाने कल मुकाया है शामी ਅੱਛਾ ਮੋਗੇ ਕੋ ਨਹੀਂ ਫੜਿਆ ਉਹਨਾਂ ਨੇ फड़िया सी तेरी दुआ कबूल हो गई सी अद्धी अच्छा। दिहाड़ी उन्हें नप्पी रखा ਅੱਛਾ कल भी अद्धी दिहाड़ी 9 बजे तो लेके 4 बजे तक मैं थाने च ही प्यार ਅੱਛਾ ਫੇ ਛੱਡਿਆ ਕਾ ਉਹਨਾਂ ਨੇ ਠੀਕ ਹੈ ਪ੍ਰੋਗਰਾਮ ਬਣਾਈ ਸਵੇਰੇ ਹੈ ਹਾਂ ਸਵੇਰੇ ਨਾ ਸਾਡਾ ਪ੍ਰੋਗਰਾਮ ਹੈ ਇੱਕ ਨਵਾਂ ਕੰਮ ਕਰਨ ਦਾ ਉਮਰ ਦੇਖੋ ਹੱਥੇ ਆਂਦਾ ਜਾਂ ਨਹੀਂ ਆਂਦਾ ਮੈਂ ਕਿਹਾ ਤਾਂ ਹੈ ਕਹਿੰਦਾ ਮੈਂ ਆਉਂਗਾ ਇਹ ਤਾਂ ਹੁਣ ਸਵੇਰੇ ਪਤਾ ਲੱਗੂ ਕੀ ਬਣਦਾ ਸਾਡੇ ਨਾ ਪਿੰਡ 'ਚ ਜਿਹੜਾ ਇਲੈਕਸ਼ਨ ਜਿੱਤੇ ਆ ਉਹਦਾ ਨਾ ਸੈਲੀਬ੍ਰੇਸ਼ਨ ਕਰਨ ਦਾ ਨਾ ਇਰਾਦਾ ਸੀਗਾ ਜਿੱਦਣ ਇਲੈਕਸ਼ਨ ਜਿੱਤੇ ਆ ਨਾ ਉਦੋਂ ਉਸ ਟਾਈਮ ਜਦੋਂ ਨਵਾਂ ਰਿਜ਼ਲਟ ਆਇਆ ਉਸ ਟਾਈਮ ਜਿਹੜਾ ਇਰਾਦਾ ਸੀ ਨਾ ਜਿਹੜੇ ਵੀ ਥੋੜੇ ਮੋਤਬਰ ਬੰਦੇ ਸੀ ਉਹਨਾਂ ਦਾ ਉਹ ਕਹਿੰਦੇ ਸੀ ਵੀ ਨਾ ਖੁੱਲ੍ਹਾ ਲੰਗਰ ਚਲਾਉਣਾ ਵਾ ਕੱਲ੍ਹ ਨੂੰ ਬਿਨਾਂ ਜਿਹੜਾ ਮਰਜ਼ੀ ਖਾਵੇ ਤੇ ਇਮਰਾਨ ਖਾਨ ਦੇ ਨਾਂ ਦਾ ਨਾ ਲੰਗਰ ਚਲਾ ਦੇਣਾ ਅੱਛਾ ਮੁੜ ਕੇ ਅਗਲਾ ਦਿਨ ਆ ਗਿਆ ਅਗਲੇ ਦਿਨ ਕਹਿੰਦੇ ਵੀ ਨਾ 2-3 ਦੇਗਾਂ ਪਕਾਵਾਂਗੇ ਮੁੜ ਕੇ ਆ ਗਿਆ ਜੀ ਕਹਿੰਦੇ ਜੀ ਨੇ ਮਠਾਈ ਲਿਆਂਦੇ ਆ ਤੇ ਉਹਨਾਂ ਲੋਕਾਂ ਨੂੰ ਖਵਾ ਖੂ ਦਿੰਦੇ ਆ ਉਹ ਅੱਜ ਜਿਹੜਾ ਨਾ ਉਹ ਸਾਰਾ ਪ੍ਰੋਗਰਾਮ ਜਿਹੜਾ ਨਾ ਉਹ ਉਹਨਾਂ ਨੂੰ ਸਿੱਟ ਦਿੱਤਾ ਵਾ ਬਿਨਾਂ ਅਗਰ ਉੱਤੇ ਹਕੂਮਤ ਬਣੇਗੀ ਨਾ ਇਮਰਾਨ ਖਾਨ ਦੀ ਤੇ ਫੇਰ ਪਕਾਵਾਂਗੇ ਫੇਰ ਕਰਾਂਗੇ ਮਤਲਬ ਗੱਲ ਦਾ ਉੱਤੇ ਉਮੀਦ ਆ ਵੀ ਨਵਾਜ਼ ਸ਼ਰੀਫ ਜਿਹੜੀ ਉਹਦੀ ਹਕੂਮਤ ਬਣ ਜਾਣੀ ਆ ਤੇ ਇੱਥੇ ਜਿਹੜਾ ਸਾਡਾ ਪ੍ਰੋਗਰਾਮ ਸਾਰਾ ਫਟ ਜਾਣਾ ਸਾਰਾ ਪ੍ਰੋਗਰਾਮ ਖਤਮ ਹੋ ਜਾਣਾ ਇੱਕ ਨਾ ਦਰਖਤ ਹੁੰਦਾ ਬਹੁਤ ਉੱਚਾ ਇੱਕ ਬੰਦਾ ਨਾ ਉਹਦੇ ਉੱਤੇ ਚੜ ਜਾਂਦਾ ਉਹਨੂੰ ਡਰ ਲੱਗਣ ਲੱਗ ਜਾਂਦਾ ਵੀ ਥੱਲੇ ਹੁਣ ਮੈਂ ਕਿੱਦਾਂ ਉਤਰੂੰਗਾ ਅੱਛਾ ਉੱਤੇ ਬੈਠਾ ਨਾ ਸੁੱਖਦਾ ਵੇਲਾ ਮੀਆਂ ਮੈਂ ਅਗਰ ਥੱਲੇ ਪਹੁੰਚ ਗਿਆ ਨਾ ਤੇ ਮੈਂ ਨਾ ਤੇਰੇ ਨਾਮ ਤੇ ਨਾ 100 ਦੇਗਾਂ ਦਊਂਗਾ ਅੱਛਾ ਥੋੜੇ ਥੱਲੇ ਆਂਦਾ ਨਾ ਹੌਸਲਾ ਹੁੰਦਾ ਤੇ ਕਹਿੰਦਾ ਵੀ ਨਾ 50 ਦੇਗਾਂ ਕਰ ਲੈਂਦੇ ਆ 50 ਤੋਂ ਕਰਦੇ ਕਰਾਂਦੇ ਮੁੜ ਕੇ ਇੱਕ ਦੇਗ ਤੇ ਆ ਜਾਂਦਾ ਜਦੋਂ ਨਾ 10 ਫੁੱਟ ਉੱਚਾ ਰਹਿ ਜਾਂਦਾ ਨਾ ਉੱਥੋਂ ਦਾ ਹੱਥ ਛੋੜਦਾ ਥੱਲੇ ਡਿੱਗ ਜਾਂਦਾ ਥੱਲੇ ਡਿੱਗਦਾ ਕੀੜੀਆਂ ਮਰੀਆਂ ਪਈਆਂ ਹੁੰਦੀਆਂ ਉਹ ਕਹਿੰਦਾ ਅੱਲਾ ਮੀਆਂ ਮੇਰੇ ਤੇ ਯਕੀਨ ਕੋਈ ਨਹੀਂ ਸੀਗਾ ਆਪਣੇ ਆਪ ਹੀ ਸਦਕਾ ਲੈ ਲਿਆ ਇਹੀ ਹਾਲ ਸਾਡਾ ਬੜਿਆ ਹੋਇਆ ਵਾ ਇੱਥੇ ਸਾਡਾ ਅੱਜ ਦਾ ਵਲੌਗ ਇੰਨਾ ਹੀ ਸੀਗਾ ਉਮੀਦ ਹੈ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼